ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਜੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਰੋ, ਸਾਡੀ ਆਵਾਜ਼ ਨੂੰ ਤਗੜੀ ਕਰੋ, ਦੂਰ ਤੱਕ ਪੜਾਓ। ਹੁਣ ਆਉਣੇ ਅੱਜ ਦੀ ਗੱਲ ਵਾਲੇ ਪਾਸੇ। ਅੱਜ ਦੀ ਗੱਲ ਹੈ ਮੀਡੀਆ ਦਾ ਮਾਮਾ ਮੂਦਾ ਤੇ ਮਾਸੀ ਮੁਖੋ। ਆਹੋ, ਇਹ ਤੁਸੀਂ ਹੁਣ ਸੋਚਦੇ ਹੋਵੋਗੇ ਵੀ ਇਹ ਮੈਂ ਕਿਹਨਾਂ ਦਾ ਜ਼ਿਕਰ ਸ਼ੁਰੂ ਕਰ ਲਿਆ ਤੇ ਕਿਉਂ ਕਰ ਲਿਆ। ਇਹ ਜਿਹੜੇ ਦੋਵੇਂ ਕਿਰਦਾਰ ਨੇ, ਮੀਡੀਆ ਦਾ ਮਾਮਾ ਮੂਦਾ ਤੇ ਮੀਡੀਆ ਦੀ ਮਾਸੀ ਮੁਖੋ, ਇਹਨਾਂ ਦੀਆਂ ਅਗਰ ਹਰਕਤਾਂ ਤੇ ਸਿਫਤਾਂ ਵੇਖੀਏ ਤਾਂ ਦੋਵੇਂ ਭੈਣ ਭਰਾ ਬਣਦੇ ਨੇ। ਹਾਂਜੀ, ਮੈਂ ਗੱਲ ਕਰਨ ਡਿਆ ਮਾਮਾ ਮੂਦਾ ਜੀ ਅਲ ਮਾਰੂਫ ਲੌਂਡਾ ਲਪਾੜਾ ਜੀ, ਅਲ ਮਾਰੂਫ ਮਨਸੂਰ ਅਲੀ ਖਾਨ ਸਾਹਿਬ ਦੀ, ਤੇ ਮਾਸੀ ਮੁਖੋ ਸਾਡੀ ਭੈਣ ਗਰੀਦਾ ਫਰੂਕੀ ਸਾਹਿਬਾ ਦੀ। ਜਿਸ ਵੇਲੇ ਪੀਟੀਆਈ ਕੋਈ ਕੰਮ ਵੀ ਕਰਦੀ ਏ, ਇਹ ਪਿੱਟਣਾ ਸ਼ੁਰੂ ਕਰ ਦਿੰਦੇ ਨੇ ਦੋਵੇਂ। ਆਪਣੇ ਸਿਰ 'ਚ ਆਪੇ ਹੀ ਖੇਹ ਪਾਉਂਦੇ ਨੇ ਤੇ ਜ਼ੋਰ-ਜ਼ੋਰ ਕੇ ਹੱਥ ਮਾਰਦੇ ਨੇ ਤੇ ਨਾਲ ਆਉਂਦੇ ਨੇ ਕੁਝ ਵੀ ਨਹੀਂ ਹੋਇਆ। ਇਹ ਕਿਹੜਾ ਵੱਡਾ ਕੰਮ ਪੀਟੀਆਈ ਨੇ ਕਰ ਲਿਆ, ਇਹ ਕਿਹੜਾ ਵੱਡਾ ਕੰਮ ਇਮਰਾਨ ਖਾਨ ਨੇ ਕਰ ਲਿਆ, ਇਹ ਕਿਹੜਾ ਵੱਡਾ ਕੰਮ ਉਹਦੇ ਸਪੋਰਟਰਾਂ ਨੇ ਕਰ ਲਿਆ। ਖੈਰ, ਜਿਹੜੇ ਮਾਮਾ ਮੂਦਾ ਜੀ ਨੇ ਉਹ ਤੇ ਬਕਾਇਦਾ ਸਪੋਰਟਰਾਂ ਨੂੰ ਲੌਂਡਾ ਲਪਾੜਾ ਆਖਦੇ ਨੇ। ਤੇ ਜਿਸ ਵੇਲੇ ਦੀ ਕੱਲ੍ਹ ਦੀ ਡੋਨਲਡ ਲੂ ਦੀ ਕਾਂਗਰਸ ਦੇ ਵਿੱਚ ਹੀਅਰਿੰਗ ਹੋਈ ਹੈ, ਇਹਨਾਂ ਦਾ ਪਿੱਟ ਪਟਾਕਾ ਉਸ ਵੇਲੇ ਸ਼ੁਰੂ ਹੋਇਆ ਤੇ ਹਜੇ ਤੱਕ ਪਿੱਟਣ ਡਏ ਨੇ ਔਰ ਆਪਣੇ ਸਿਰ ਦੇ ਵਿੱਚ ਹੀ ਹੱਥ ਮਾਰ-ਮਾਰ ਪਿੱਟਦੇ ਨੇ। ਐਵੇਂ ਲੱਗਦਾ ਜਿਵੇਂ ਕੋਈ ਵੱਡੀਆਂ ਸਾਰੀਆਂ ਜੂਆਂ ਇਹਨਾਂ ਦੇ ਸਿਰ 'ਚ ਪੈ ਗਈਆਂ ਨੇ। ਇਹ 'ਤੇ ਪੂਰਾ ਚਾਨਣ ਪਾਉਂਦੇ ਆ ਦੋਵਾਂ ਦੇ ਉੱਤੇ, ਲੇਕਿਨ ਪਹਿਲਾਂ ਤੁਹਾਨੂੰ ਪੂਰੀ ਦਾਸਤਾਨ ਦੱਸਦੇ ਹਾਂ ਵੀ ਅਮਰੀਕਾ 'ਚ ਹੋਇਆ ਕੀ ਹੈ। ਵਾਸ਼ਿੰਗਟਨ ਡੀਸੀ ਦੇ ਵਿੱਚ ਦੋ ਬੜੀਆਂ ਤਗੜੀਆਂ ਬਿਲਡਿੰਗਸ ਨੇ ਜਿੱਥੇ ਕਾਂਗਰਸਮੈਨਾਂ ਦੇ ਦਫ਼ਤਰ ਵੀ ਨੇ ਤੇ ਨਾਲ ਉਹਨਾਂ ਦੇ ਹਾਲ ਨੇ ਜਿੱਥੇ ਡਿਫਰੈਂਟ ਕਾਂਗਰਸ ਦੀਆਂ ਕਮੇਟੀਆਂ। ਉੱਥੋਂ ਦੀ ਕਾਂਗਰਸ ਨੂੰ ਤੁਸੀਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਸਮਝੋ। ਉੱਥੇ ਸੈਨੇਟ ਵੀ ਹੈ ਤੇ ਕਾਂਗਰਸ ਵੀ ਹੈ, ਜਿਵੇਂ ਪਾਕਿਸਤਾਨ 'ਚ ਸੈਨੇਟ ਹੈ ਤੇ ਕੌਮੀ ਅਸੈਂਬਲੀ ਹੈ। ਉੱਥੇ ਜਿਹੜੇ ਉਹਨਾਂ ਦੇ ਮੈਂਬਰਾਨ ਨੇ ਉਹ ਬਹਿ ਕੇ ਕਿਸੇ ਵੀ ਬੰਦੇ ਨੂੰ ਸੱਦ ਸਕਦੇ ਨੇ। ਉੱਥੇ ਜ਼ਾਹਰੀ ਗੱਲ ਹੈ ਚੌਧਰੀ ਨਿਜ਼ਾਮਦੀਨ ਸਾਹਿਬ ਇੰਜ ਤਗੜੇ ਨਹੀਂ ਉੱਥੋਂ ਦੇ। ਉੱਥੇ ਜਿਹੜੇ ਜਮਹੂਰੀ ਮਾਮਲਾਤ ਨੇ ਉਹ ਜ਼ਿਆਦਾ ਤਗੜੇ ਨੇ ਤੇ ਉਹ ਕਿਸੇ ਨੂੰ ਵੀ ਸੱਦ ਸਕਦੇ ਨੇ ਤੇ ਉਹਦੇ ਕੋਲ ਸਵਾਲ ਪੁੱਛ ਸਕਦੇ ਨੇ। 76 ਵਰ੍ਹਿਆਂ ਤੋਂ ਜਦੋਂ ਦਾ ਪਾਕਿਸਤਾਨ ਬਣਿਆ ਹੈ, ਇਹ ਕਦੇ ਨਹੀਂ ਹੋਇਆ ਕਿ ਪਾਕਿਸਤਾਨੀ ਜਿਹੜੇ ਅਮਰੀਕਾ 'ਚ ਰਹਿੰਦੇ ਨੇ, ਜਿਹਨੂੰ ਅੰਗਰੇਜ਼ੀ 'ਚ ਪਾਕਿਸਤਾਨੀ ਡਾਇਸਫੋਰਾ ਵੀ ਆਖ ਦਿੰਦੇ ਨੇ, ਜਿਹੜੇ ਇੱਥੋਂ ਜਾਂ ਪਾਕਿਸਤਾਨੀ ਕਮਿਊਨਿਟੀ ਆਖ ਦਿੰਦੇ ਨੇ, ਜਿਹੜੇ ਇੱਥੇ ਰਹਿਣ ਵਾਲੇ ਪਾਕਿਸਤਾਨੀ ਨੇ, ਉਹਨਾਂ ਨੇ ਕਦੇ ਵੀ ਇੱਥੋਂ ਤੱਕ ਕੱਪੜੇ ਹੋਣ ਕਿ ਕਿਸੇ ਬੰਦੇ ਤੇ ਪਾਕਿਸਤਾਨੀ ਕਮਿਊਨਿਟੀ ਨੂੰ ਕੋਈ ਇਤਰਾਜ਼ ਹੋਵੇ ਤੇ ਉਹਨਾਂ ਕਿਉਂਕਿ ਇਸ ਕੰਮ ਵਾਸਤੇ ਬੜੀ ਕੋਸ਼ਿਸ਼ ਕਰਨੀ ਪੈਂਦੀ, ਬੜੀ ਤਗੋਦੋ ਕਰਨੀ ਪੈਂਦੀ ਹੈ। ਉਹਨੂੰ ਅੰਗਰੇਜ਼ੀ 'ਚ ਲੌਬੀਇੰਗ ਆਉਂਦੇ ਨੇ, ਬੜੀ ਇਹਦੇ ਉੱਤੇ ਰੁਪਈਏ ਲੱਗਦੇ ਨੇ, ਬੜੀ ਇੱਥੇ ਕੋਸ਼ਿਸ਼ ਲੱਗਦੀ ਹੈ ਤੇ ਤਾਂ ਜਾ ਕੇ ਕਾਂਗਰਸ ਜਿਹੜੀ ਹੈ ਕਿਸੇ ਬੰਦੇ ਨੂੰ ਸੱਦਦੀ ਹੈ ਆਪਣੀ ਕਮੇਟੀ 'ਚ। ਤੇ ਇਹ ਪਾਕਿਸਤਾਨੀਆਂ ਨੇ ਪਹਿਲੀ ਵਾਰੀ ਕੀਤਾ। ਹੁਣ ਇਹੋ ਜਿਹੇ ਜਿਹੜੇ ਮਾਮੇ ਮੂਦੇ ਨੇ ਤੇ ਨਾਲ ਮਾਸੀ ਮੁਖੋ ਨੇ, ਇਹਨਾਂ ਇਹੀ ਆਖਣਾ ਵੀ ਕੁਝ ਨਹੀਂ ਹੋਇਆ, ਕੁਝ ਨਹੀਂ ਹੋਇਆ, ਕੁਝ ਨਹੀਂ ਹੋਇਆ। 75 ਸਾਲਾਂ 'ਚ ਪਹਿਲੀ ਵਾਰੀ ਹੋਇਆ ਪਹਿਲੇ ਤਾਂ ਸਮਝੋ। ਤੇ ਇਹਦੇ ਆਸਤੇ ਜਿਹੜੀ ਪਾਕਿਸਤਾਨੀ ਅਮਰੀਕਾ 'ਚ ਰਹਿੰਦੇ ਨੇ ਉਹਨਾਂ ਨੂੰ ਜਿੰਨੀ ਵੀ ਮੁਬਾਰਕਬਾਦ ਦਿੱਤੀ ਜਾਵੇ ਉਹ ਘੱਟ ਹੈ। ਨਤੀਜਾ ਇਹਦਾ ਕੀ ਨਿਕਲਿਆ ਉਹ ਮੈਂ ਤੁਹਾਨੂੰ ਬਾਅਦ 'ਚ ਦੱਸਣਾ, ਲੇਕਿਨ ਇਹ ਕੰਮ ਪਹਿਲੀ ਵਾਰੀ ਹੋਇਆ। ਇੱਥੋਂ ਤੱਕ ਗੱਲ ਪਾਕਿਸਤਾਨੀ ਪਹਿਲੀ ਵਾਰੀ ਲੈ ਕੇ ਗਏ ਨੇ। ਤੇ ਹੁਣ ਗਾਂ ਜਿਹੜਾ ਅਮਰੀਕਾ 'ਚ ਕੋਈ ਵੀ ਧੱਕਾ ਪਾਕਿਸਤਾਨ ਨਾਲ ਕਰੇਗਾ ਉਹ ਇਹ ਵੀ ਗੱਲ ਚੇਤੇ ਰੱਖੇਗਾ ਵੀ ਇੱਥੇ ਹੁਣ ਜੁੜ ਗਏ ਨੇ ਪਾਕਿਸਤਾਨੀ। ਇਹਨਾਂ ਨੂੰ ਇੱਥੋਂ ਦਾ ਤਰੀਕਾ ਵਾਰਦਾਤ ਪਤਾ ਲੱਗ ਗਿਆ ਅਮਰੀਕਾ ਦਾ ਵੀ ਬੰਦੇ ਨੂੰ ਕੱਢ ਕੇ ਕਿਵੇਂ ਕਾਂਗਰਸ ਤੱਕ ਲੈ ਕੇ ਆਉਣਾ ਤੇ ਉੱਥੇ ਸਵਾਲ ਜਵਾਬ ਕਿਵੇਂ ਪੁੱਛਣੇ ਨੇ। ਇੱਥੇ ਦੀ ਜਮਹੂਰੀਅਤ ਦੇ ਵਿੱਚ ਕਿਉਂਕਿ ਚੌਧਰੀ ਨਿਜ਼ਾਮਦੀਨ ਦਾ ਡੰਡਾ ਉਵੇਂ ਨਹੀਂ ਹੈਗਾ, ਬਲਕਿ ਜਮਹੂਰੀਅਤ ਹੀ ਮਜ਼ਬੂਤ ਹੈ। ਤੇ ਇੱਥੋਂ ਦੇ ਲੋਕੀ ਫਿਰ ਕਾਂਗਰਸ ਤੋਂ ਤੇ ਇਹਨਾਂ ਸਾਰੀਆਂ ਗੱਲਾਂ ਤੋਂ ਡਰਦੇ ਨੇ ਕਿਉਂਕਿ ਉੱਥੇ ਪਬਲਿਕ 'ਚ ਆ ਕੇ ਗੱਲ ਕਰਨੀ ਪੈਂਦੀ ਹੈ। ਇਹ ਕਿਉਂਕਿ ਪਹਿਲੀ ਵਾਰੀ ਪਾਕਿਸਤਾਨੀ ਕਰ ਰਹੇ ਸਨ ਤੇ ਇਹਦੇ ਨਤੀਜੇ ਜੋ ਲੋਕੀ ਸਮਝ ਰਹੇ ਸਨ ਸ਼ਾਇਦ ਓਨੇ ਚੰਗੇ ਨਹੀਂ ਆਏ, ਪਰ ਓਨੇ ਭੈੜੇ ਵੀ ਨਹੀਂ ਆਏ ਜਿੰਨੇ ਇਹ ਮਾਮੇ ਮੂਦੇ ਹੋਣੀ ਤੇ ਮਾਸੀ ਮੁੱਖੋ ਹੋਣੀ ਦੱਸਣ ਡਏ ਨੇ। ਜੇ ਉਹਨੇ ਭੈੜੇ ਹੁੰਦੇ ਤਾਂ ਮੈਨੂੰ ਦੱਸੋ ਵੀ ਇਹਨਾਂ ਨੂੰ ਏਡੀ ਸੂਲ ਪਈ ਹੁੰਦੀ ਜਿਹੜੀ ਪਈ ਹੈ। ਬਹਰਹਾਲ ਇਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਉੱਥੇ ਬਿਲਡਿੰਗ ਦੇ ਵਿੱਚ ਇਹ ਕਾਂਗਰਸਮੈਨ ਬੈਠੇ ਤੇ ਉਹਨਾਂ ਸਵਾਲ ਕੀਤੇ ਤੇ ਉੱਥੇ ਡੋਨਲਡ ਲੂ ਨੂੰ ਮੰਨੀਆਂ ਪਈਆਂ ਕਈ ਗੱਲਾਂ। ਇਹ ਤਾਂ ਮੰਨਣਾ ਪਿਆ ਵੀ ਇਲੈਕਸ਼ਨ ਦੇ ਵਿੱਚ 2 ਨੰਬਰੀ ਹੋਈ ਹੈ, ਵੀ ਮੰਨਣਾ ਪਿਆ ਕਿ ਇਲੈਕਸ਼ਨ ਦੋਹਰੇ ਕਰਾ ਲੈਣ ਜਿੱਥੇ 2 ਨੰਬਰੀ ਹੋਈ ਹੈ। ਮਤਲਬ ਜਿਹੜੀਆਂ 90 ਸੀਟਾਂ ਦੇ ਉੱਤੇ ਦੂਸਰੇ ਲਫ਼ਜ਼ਾਂ ਦੇ ਵਿੱਚ ਖਹਿੜਾ ਹੈ, ਉਹ ਜਿੱਥੇ ਫਾਰਮ 45 ਦਾ ਰੌਲਾ, ਉੱਥੇ ਉਹਨਾਂ ਕਿਹਾ ਜੀ ਦੁਬਾਰਾ ਇਲੈਕਸ਼ਨ ਕਰਾ ਲੈਣ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਫਿਰ ਉਹਨਾਂ ਨੇ ਇਹ ਵੀ ਆਖਿਆ ਵੀ ਹਾਂ ਉੱਥੇ ਸਾਫੀਆਂ ਦੇ ਉੱਤੇ ਵੀ ਬਹੁਤ ਜ਼ੁਲਮ ਹੋ ਰਿਹਾ, ਜ਼ਨਾਨੀਆਂ 'ਤੇ ਵੀ ਬੜਾ ਜ਼ੁਲਮ ਹੋਇਆ, ਜਿਵੇਂ ਔਰਤਾਂ ਨੂੰ ਜੇਲ੍ਹਾਂ 'ਚ ਰੱਖਿਆ ਹੈ 9 ਮਈ। ਔਰ ਮਿਲਟਰੀ ਕੋਰਟ ਦੇ ਉੱਤੇ ਵੀ ਉਹਨਾਂ ਗੱਲ ਕੀਤੀ ਵੀ ਸਿਵਲੀਅਨ ਨੂੰ ਮਿਲਟਰੀ ਕੋਰਟ 'ਤੇ ਟਰਾਈ ਨਹੀਂ ਕਰਨੀ। ਸਾਰੀਆਂ ਗੱਲਾਂ ਜਿਹੜੀਆਂ ਪੀਟੀਆਈ ਦੀਆਂ ਸਨ ਉਹਨਾਂ ਆਪਣੇ ਮੂੰਹ ਬੋਲ ਕੇ ਉੱਥੇ ਗਵਾਹੀਆਂ ਦਿੱਤੀਆਂ। ਸਿਰਫ ਇੱਕ ਗੱਲ ਉਹਨਾਂ ਨਹੀਂ ਮੰਨੀ, ਔਰ ਉਹ ਉਹਨਾਂ ਇਹ ਨਹੀਂ ਮੰਨੀ ਡੋਨਲਡ ਲੂ ਸਾਹਿਬ ਨੇ ਕਿ ਜੀ ਮੈਂ ਨਹੀਂ ਸੀ ਆਖਿਆ ਸਫੀਰ ਨੂੰ ਤੇ ਕਿ ਇਹ ਇਮਰਾਨ ਖਾਨ ਦੀ ਹਕੂਮਤ ਸੁੱਟ ਦਿਓ। 1 ਮਿੰਟ ਵਾਸਤੇ ਅਗਰ ਇਹ ਗੱਲ ਮੰਨ ਲਈਏ ਕਿ ਉਹਨੇ ਨਹੀਂ ਸੀ ਆਖਿਆ ਤੇ ਫਿਰ ਅਮਰੀਕਾ ਨੇ ਉਦੋਂ ਇhtਜਾਜ ਕਿਉਂ ਨਹੀਂ ਕੀਤਾ ਜਦੋਂ ਪਾਕਿਸਤਾਨ ਨੇ ਉਹਨਾਂ ਨੂੰ ਵਾਰਨਿੰਗ ਜਾਰੀ ਕੀਤੀ, ਡਿਮਾਰਸ਼ ਜਿਹਨੂੰ ਅੰਗਰੇਜ਼ੀ ਚਾਹੁੰਦੇ ਨੇ।
ਉਹ ਨਾਪਸੰਦੀਦੀ ਦਾ ਇਜ਼ਹਾਰ, ਜਿਵੇਂ ਅਲਾਮਾ ਦੇਈਦਾ ਕਿਸੇ ਬੰਦੇ ਨੂੰ, ਕਿਸੇ ਦੇ ਪਿਓ ਨੂੰ ਸੱਦ ਕੇ ਉਹਨੂੰ ਅਲਾਮਾ ਦੇਈਦਾ ਵੀ ਤੇਰਾ ਪੁੱਤਰ ਚੰਗਾ ਨਹੀਂ, ਜੇ ਉਹਦੇ ਪੁੱਤਰ ਨੇ ਕੰਮ ਨਾ ਕੀਤਾ ਹੋਵੇ ਉਹਨੂੰ ਅਲਾਮਾ ਦਿਓ, ਤਾਂ ਮੁੜ ਕੇ ਆ ਕੇ ਦੱਸਦਾ ਵੀ ਬਈ ਮੈਨੂੰ ਗਲਤ ਅਲਾਮਾ ਦਿੱਤਾ, ਇਹ ਮੇਰੇ ਪੁੱਤਰ ਦਾ ਕੰਮ ਨਹੀਂ ਹੈ, ਮੇਰੇ ਭਰਾ ਦਾ ਕੰਮ ਨਹੀਂ ਹੈ। ਉਸ ਵੇਲੇ ਅਮਰੀਕਾ ਨੇ ਚੁੱਪ ਕਰਕੇ ਉਹ ਅਲਾਮਾ ਲੈ ਲਿਆ ਅਤੇ ਚੁੱਪ ਰਹੇ, ਮੂੰਹ 'ਚ ਘੁੰਗਣੀਆਂ ਪਾਈ ਰੱਖੀਆਂ। ਅਤੇ ਜੇ ਇਹ ਸਾਈਫਰ ਨਹੀਂ ਸੀ ਭੇਜਿਆ ਤਾਂ ਫਿਰ ਉਦੋਂ ਅਲਾਮਾ ਪਾਕਿਸਤਾਨ ਨੂੰ ਆਖਣਾ ਚਾਹੀਦਾ ਸੀ ਵੀ ਤੁਹਾਡਾ ਦਿਮਾਗ ਠੀਕ ਹੈ, ਤੁਸੀਂ ਇਹ ਕਿਹੜੀ ਗੱਲਾਂ ਕਰਨ ਡਏ ਹੋ, ਅਸੀਂ ਤਾਂ ਇਹੋ ਜਿਹਾ ਕੰਮ ਕੋਈ ਨਹੀਂ ਕੀਤਾ। ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਮਾਮਾ ਮੂਦਾ ਜੀ ਨੇ ਇੱਕ ਹੋਰ ਮਸ਼ਵਰਾ ਪਾਕਿਸਤਾਨੀਆਂ ਨੂੰ ਦਿੱਤਾ, ਉਹ ਪਹਿਲਾਂ ਤੁਸੀਂ ਸੁਣ ਲਓ। ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ ਨਾ, ਉਹਨਾਂ ਸਾਰਿਆਂ ਨੂੰ ਮਸ਼ਵਰਾ ਉਹਨਾਂ ਦਿੱਤਾ ਮਾਮਾ ਮੂਦਾ ਜੀ ਨੇ, ਅਤੇ ਇਹ ਸੁਣੋ ਨਾਲੇ ਤੁਹਾਨੂੰ ਇਹ ਪਤਾ ਲੱਗੇ ਵੀ ਐਚੀਸਨ ਬਹੁਤ ਵੱਡਾ ਕਾਲਜ ਸਕੂਲ ਹੈ, ਅਤੇ ਕਈ ਵਾਰੀ ਗੰਢਿਆਂ 'ਚੋਂ ਗਡੇਲਾਂ ਵੀ ਨਿਕਲ ਆਉਂਦੀਆਂ ਨੇ, ਅਤੇ ਬੜੇ ਬੜੇ ਆਲਮਾਂ ਦੇ ਗੋਡਿਆਂ ਦੇ ਥੱਲੇੋਂ ਚਵਲਾਂ ਵੀ ਨਿਕਲ ਆਉਂਦੀਆਂ ਨੇ। ਇਹ ਜ਼ਰਾ ਸੁਣੋ ਵੀ ਐਚੀਸਨ ਵਾਲਿਆਂ ਨਾਲ ਕੀ ਹੋਇਆ, ਅਤੇ ਉਹਨਾਂ ਦੇ ਹੱਥੋਂ ਵੀ ਇੱਕ ਲੌਂਡਾ ਲਪਾੜਾ ਨਿਕਲ ਗਿਆ ਪੜ੍ਹ ਕੇ, ਅਤੇ ਉਹ ਹੁਣ ਕਿਹੋ ਜਿਹੀਆਂ ਗੱਲਾਂ ਕਰਨ ਡਿਆ ਅਤੇ ਕਿੱਥੋਂ ਤੱਕ ਕੱਪਣ ਡਿਆ, ਅਤੇ ਇਹ ਮਾਮਾ ਮੂਦਾ ਜੀ ਦੀ ਗੱਲ ਸੁਣੋ, ਅਤੇ ਫਿਰ ਇੱਥੇ ਮੈਂ ਤਜਜ਼ੀਆ करदा सुनो। लेकिन एक और जो चीज़ है, मैं एक्सपेक्ट कर रहा था कि शहबाज गिल साहब इसी हॉल के अंदर बैठे हुए हैं, तो शहबाज गिल साहब जब डोनाल्ड लू को देखेंगे ना तो अपनी जेब से इंज पुड़क करके जो है ना वो अपना ग्रीन कार्ड देंगे और डोनाल्ड लू ए मैं पाड़ता जा फिर दफा हो, आज तो बाद जो है ना फिर मेरा एहतजाज है ही। और जितने पाकिस्तानी वहाँ पे बैठे हुए थे, मेरी नज़र में जितने भी वो पाकिस्तानी वहाँ पे बैठे हुए थे, उनको चाहिए था अपने ग्रीन कार्ड्स फाड़ देते वहीं पे डोनाल्ड लू। अगर ये एहतजाज करना ही है कैदी नंबर 804 के लिए, तो फिर इस तरह एहतजाज कर दे कि जो आप एक जगह डोनाल्ड लू कहता है कि जी हम लोगों ने पाकिस्तानी गवर्नमेंट नहीं गिराई, आप कहते हैं झूठ बोल रहा है। अच्छा भाई झूठ बोल रहा है तो जाओ फिटे में करो फिर अमेरिका का, कहो जाओ दफा हो जाओ, उसी वक्त जाके अपनी नौकरियां छोड़ें, अपने ग्रीन कार्ड जो है फाड़े। ਸੁਣ ਲਿਆ ਤੁਸੀਂ ਵੀ ਉਹ ਆਖਣ ਡਏ ਨੇ ਵੀ ਕਿਉਂਕਿ ਡੋਨਾਲਡ ਲੂ ਨੇ ਝੂਠ ਮਾਰ ਦਿੱਤਾ, ਇਸ ਲਈ ਆਪਣੇ ਆਪਣੇ ਗ੍ਰੀਨ ਕਾਰਡ ਅਤੇ ਪਾਸਪੋਰਟ ਅਤੇ ਸ਼ਹਿਰੀਤਾਂ ਪਾੜੋ ਅਤੇ ਉਸੇ ਵੇਲੇ ਪਾਕਿਸਤਾਨ ਆ ਜਾਓ। ਹੁਣ ਤੁਹਾਨੂੰ ਗੁੱਸਾ ਕਰ ਲੈਣਾ ਚਾਹੀਦਾ ਅਤੇ ਤੁਸੀਂ ਪਾਕਿਸਤਾਨ ਆ ਜਾਓ। ਅੱਛਾ, ਇਹ ਤਾਂ 2-3 ਗੱਲਾਂ ਮੈਂ ਮਾਮਾ ਮੂਦਾ ਜੀ ਨੂੰ ਦੱਸਾਂ। ਇਹ ਹੈ ਤਾਂ ਰੰਗਬਾਜ਼ ਹੈ, ਲੇਕਿਨ ਇਹਨੇ ਕਿਉਂਕਿ ਹੁਣ ਪੂਰੀ ਇੱਕ ਕਮਿਊਨਿਟੀ 'ਤੇ ਗੱਲ ਕੀਤੀ ਹੈ। ਪਾਕਿਸਤਾਨ ਦਾ ਜਿਹੜਾ ਟੋਟਲ ਖਰਚਾ ਹੈ ਨਾ, ਤੁਹਾਨੂੰ ਅੱਜ ਮੈਂ ਦੱਸਾਂ, ਉਹ 60 ਅਰਬ ਰੁਪਈਆ ਸੀ ਜਿਸ ਵੇਲੇ ਸਾਡੀ ਹਕੂਮਤ ਦੇ ਆਖਰੀ ਦਿਨ ਸਨ। 60 ਅਰਬ ਦੀ ਅਸੀਂ ਇੰਪੋਰਟ ਕਰਦੇ ਸਾਂ, ਬਾਹਰੋਂ ਮਾਲ ਖਰੀਦਦੇ ਸਾਂ, ਅਤੇ ਬਾਹਰ ਜਿਹੜਾ ਮਾਲ ਅਸੀਂ ਘੱਲਦੇ ਸਾਂ ਉਹ ਵੀ ਤਕਰੀਬਨ 60 ਅਰਬ ਬਣਦਾ ਸੀ। ਉਹਦੇ 'ਚ 2 ਸ਼ੈਵਾਂ ਸਨ। 30 ਅਰਬ ਜਿਹੜੇ ਅਸੀਂ ਬੰਦੇ ਬਾਹਰ ਘੱਲੇ ਨੇ, ਜਿਨ੍ਹਾਂ ਨੂੰ ਮਨਸੂਰ ਅਲੀ ਖਾਨ ਲੌਂਡਾ ਲਪਾੜਾ ਜੀ, ਮਾਮਾ ਮੂਦਾ ਜੀ ਕਹਿੰਦੇ ਨੇ ਵੀ ਪਾੜ ਦਿਓ ਪਾਸਪੋਰਟ ਅਤੇ ਸਾਰਾ ਕੁਝ, ਅਤੇ ਵਾਪਸ ਆ ਜਾਓ। 30 ਅਰਬ ਮਤਲਬ 50% ਕਮਾਈ ਉਹ ਕਰਦੇ ਨੇ, ਅਤੇ ਬਾਕੀ 30 ਅਰਬ ਦੀ ਅਸੀਂ ਐਕਸਪੋਰਟ ਕਰਦੇ ਹਾਂ। ਔਰ ਉਹ 30 ਅਰਬ ਦੀ ਜਿਹੜੀ ਐਕਸਪੋਰਟ ਕਰਦੇ, ਉਹਦੇ ਵਿੱਚ ਵੀ ਸਾਡੀ ਕਾਫੀ ਸਾਰੀ ਇੰਪੋਰਟ ਹੁੰਦੀ ਹੈ ਪਹਿਲਾਂ, ਅਤੇ ਫਿਰ ਐਕਸਪੋਰਟ ਕਰਦੇ। ਉਹ ਖਾਲਸ 30 ਅਰਬ ਨਹੀਂ ਹੈਗਾ, ਕਿਉਂਕਿ ਉਹ ਕੱਪੜਾ ਬਣਾਉਣ ਵਾਸਤੇ ਸੂਤਰ ਧਾਗਾ ਹੋਣ, ਅਤੇ ਬਲਕਿ ਕਪਾਹ ਵੀ, ਔਰ ਪਤਾ ਨਹੀਂ ਕੀ ਕੁਛ ਬਾਹਰੋਂ ਮੰਗਵਾਉਣੇ। ਅਤੇ ਅਸਲ ਜਿਹੜਾ ਸੁੱਚਾ ਪੈਸਾ ਹੈ, ਜਿਵੇਂ 24 ਕੈਰਟ ਸੋਨਾ ਆਉਂਦੇ ਨੇ, ਉਹ ਓਵਰਸੀਜ਼ ਪਾਕਿਸਤਾਨੀ ਨੇ ਜਿਹੜਾ 30 ਅਰਬ ਡਾਲਰ ਕਮਾ ਕੇ ਸਾਲ ਦਾ, ਉਸ ਵੇਲੇ ਹੁਣ ਤਾਂ ਇਹਨਾਂ ਘਟਾ ਦਿੱਤੇ ਨੇ, ਉਹਨਾਂ ਨੂੰ ਨਾਰਾਜ਼ ਕੀਤਾ ਓਵਰਸੀਜ਼ ਨੂੰ, ਅਤੇ ਘੱਟ ਪੈਸੇ ਆ ਰਹੇ ਨੇ। 30 ਅਰਬ ਡਾਲਰ ਉਹ ਜਿਹੜਾ ਕਮਾਉਣ ਵਾਲਾ ਢੱਗਾ ਹੈ ਨਾ, ਜਿਹੜਾ ਤਗੜਾ ਢੱਗਾ ਹੈ, ਉਹ ਓਵਰਸੀਜ਼ ਪਾਕਿਸਤਾਨੀ ਨੇ। ਇਸ ਰੰਗਬਾਜ਼ ਬੇਸ਼ਰਮ ਮਾਮੇ ਮੂਦੇ ਦਾ ਹਾਲ ਵੇਖੋ ਵੀ ਉਹਨਾਂ ਨੂੰ ਆਉਂਦਾ ਵੀ ਪਾੜ ਕੇ ਹਰ ਸ਼ੈ ਵਾਪਸ ਆ ਜਾਓ। ਅੱਛਾ, ਹੁਣ ਦੂਜੀ ਗੱਲ, ਇਹ ਬਾਹਰ ਗਏ ਕਿਉਂ ਸਨ? ਕੋਈ ਅਮਰੀਕਾ ਖੱਜਲ ਹੋਣ ਡਿਆ, ਕੋਈ ਕੈਨੇਡਾ ਖੱਜਲ ਹੋਣ ਡਿਆ, ਕੋਈ ਬਰਤਾਨੀਆ, ਕੋਈ ਆਪਣਾ UAE ਦੇ ਵਿੱਚ, ਕੋਈ ਸਾਊਦੀ ਅਰਬ, ਕੋਈ ਕਿਤੇ ਮਜ਼ਦੂਰੀ ਕਰਦਾ, ਕੋਈ ਕਿਤੇ। ਕਿਉਂ ਗਏ ਸਨ? ਜੇ ਪਾਕਿਸਤਾਨ 'ਚ ਹਾਲਾਤ ਚੰਗੇ ਹੁੰਦੇ ਤਾਂ ਮੈਨੂੰ ਦੱਸੋ ਵੀ ਉੱਥੇ ਸਾਰੇ ਅੰਬ ਲੈਣ ਗਏ ਸਨ? ਇਹ ਪਾਕਿਸਤਾਨ ਹੀ ਕੰਮ ਕਰਦੇ। ਰਹੀ ਗੱਲ ਸਾਡੇ ਵਰਗਿਆਂ ਦੀ ਗੱਲ ਕਰਦੇ ਨੇ, ਅਤੇ ਅਸੀਂ ਤਾਂ ਬਿਲਕੁਲ ਪਾਕਿਸਤਾਨ ਸਵੇਰੇ ਹੀ ਆਉਣਾ ਚਾਹੁੰਦੇ, ਪਰ ਰੌਲਾ ਹੈ ਕਿ ਇਸ ਵੇਲੇ ਚੌਧਰੀ ਨਿਜ਼ਾਮੁਦੀਨ ਨੂੰ ਟਾਊਟ ਪਸੰਦ ਨੇ, ਮਾਮੇ ਮੂਦੇ ਵਰਗੇ। ਲੌਂਡੇ ਲਪਾੜੇ ਵਰਗਾ ਜੇ ਬੰਦਾ ਟਾਊਟ ਹੋਵੇ ਤਾਂ ਉਹ ਮੁਤਬਰ ਹੈ, ਸਾਰੀਆਂ ਗੱਲਾਂ ਉੱਥੇ ਕਰੀ ਜਾਏ ਫਿਰੀ ਜਾਏ। ਸਾਡੇ ਵਰਗਿਆਂ ਨੂੰ ਉਹਨਾਂ ਨੇ ਜਾਂਦੇ ਹੀ ਜਨਾਬ ਜੇਲੇ ਢੱਕ ਦੇਣਾ। ਅਤੇ ਇਹ ਜਿਹੜੇ ਟੀਕੇ ਭਰ ਅਸੀਂ ਪੁੜਿਆਂ 'ਤੇ ਲਾਉਣ ਡਏ ਨਾ, ਪੁੜਾ ਕੀ ਹੁੰਦਾ ਕਿਸੇ ਸਿਆਣੇ ਕੋਲੋਂ ਪੁੱਛ ਲੈਣਾ। ਜਿਹੜਾ ਪੁੜਿਆਂ ਦੇ ਉੱਤੇ ਅਸੀਂ ਟੀਕੇ ਭਰ ਲਾਉਣ ਡਏ ਨਾ, ਲੌਂਡੇ ਲਪਾੜਿਆਂ ਦੇ, ਅਤੇ ਇਹ ਫਿਰ ਆਉਂਦੇ ਨੇ ਹਾਈ ਅੰਮੀ ਆ ਬੜਾ ਜ਼ੋਰ ਦਾ ਟੀਕਾ ਲੱਗਾ ਹੈ। ਇਹ ਟੀਕੇ ਫਿਰ ਬਾਹਰੋਂ ਬਹਿ ਕੇ ਕੌਣ ਲਾਏਗਾ? ਅਤੇ ਇਹ ਦਿਨ ਰਾਤ ਦਾ ਹੀ ਹੁੰਦਾ, ਉਹ ਬਾਹਰ ਬੈਠੇ ਨੇ ਜੀ, ਉਹ ਬਾਹਰ ਬਹਿ ਕੇ ਗੱਲਾਂ ਕਰਦੇ ਨੇ, ਉਹ ਬਾਹਰ ਬਹਿ ਕੇ ਗੱਲਾਂ ਕਰਦੇ ਨੇ। ਭਾਈ ਜੀ, ਜਿਨ੍ਹਾਂ ਦੇ ਤੁਸੀਂ ਅੱਜ ਕੱਲ੍ਹ ਸਾਲੇ ਬਣੇ ਹੋ ਮਾਜ਼ਰਤ ਨਾਲ, ਉਹ ਜਦੋਂ ਸਾਨੂੰ ਮਾਹੌਲ ਲੱਗੇਗਾ ਵੀ ਸਾਡਾ ਵਾਪਸ ਆਉਣਾ ਇਸ ਵੇਲੇ ਇਹੋ ਜਿਹਾ ਕਿ ਅਸੀਂ ਉੱਥੇ ਆ ਕੇ ਵੀ ਗੱਲ ਕਰ ਸਕਾਂਗੇ, ਅਤੇ ਲੌਂਡੇ ਲਪਾੜੇ ਅਤੇ ਲਿਫਾਫਿਆਂ ਦੀ ਮੁਰੰਮਤ ਉੱਥੇ ਆ ਕੇ ਵੀ ਬਹਿ ਕੇ ਕਰ ਸਕਾਂਗੇ, ਅਤੇ ਉੱਥੇ ਵੀ ਆਵਾਂਗੇ ਇਨਸ਼ਾਅੱਲਾ। ਸਾਡਾ ਮੁਲਕ ਹੈ, ਕਿਸੇ ਦੇ ਪਿਓ ਦਾ ਮੁਲਕ ਤਾਂ ਹੈ ਨਹੀਂ, ਸਾਡਾ ਹੀ ਮੁਲਕ ਹੈ ਨਾ, ਸਾਰਿਆਂ ਦਾ ਸਾਂਝਾ ਮੁਲਕ ਹੈ। ਜਿੰਨਾ ਕਿ ਕਿਸੇ ਦਾ ਓਨਾ ਕੀ ਸਾਡਾ ਹੈ। ਅਤੇ ਵਾਪਸ ਆਉਣਗੇ ਸਾਰੇ ਪਾਕਿਸਤਾਨੀ, ਆਉਣਗੇ ਜਿੱਦਣ ਉਹਨਾਂ ਦਾ ਦਿਲ ਕਰੇਗਾ। ਇਸ ਵੇਲੇ ਬੜੇ ਸਾਰੇ ਓਵਰਸੀਜ਼ ਪਾਕਿਸਤਾਨੀ ਨਹੀਂ ਆ ਸਕਦੇ, ਖੁਸੂਸੀ ਤੌਰ 'ਤੇ ਚੰਦ ਬੰਦੇ ਬਿਲਕੁਲ ਹੀ ਨਹੀਂ ਆ ਸਕਦੇ ਸਾਡੇ ਵਰਗੇ। ਅਤੇ ਇੱਕ ਤਾਂ ਇਹ ਤਾਨੇ ਦਿੰਦਾ ਲੌਂਡਾ ਲਪਾੜਾ। ਦੂਜਾ ਉਹਨੇ ਆਖਿਆ ਜੀ ਕਿਉਂਕਿ ਡੋਨਾਲਡ ਲੂ ਨੇ ਝੂਠ ਮਾਰਿਆ, ਅਤੇ ਲੌਂਡਾ ਲਪਾੜਾ ਜੀ ਨੇ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਦਿੱਤਾ। ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਆਖਿਆ ਕਿ ਹਕੂਮਤ ਨੂੰ ਫੌਜ ਕੰਟਰੋਲ ਕਰਦੀ ਹੈ। ਉਹਨਾਂ ਦੇ ਐਗਜ਼ੈਕਟ ਲਫ਼ਜ਼ ਸਨ ਕਿ ਹਕੂਮਤ ਨੂੰ ਫੌਜ ਕੰਟਰੋਲ ਕਰਦੀ ਹੈ।
ਉਸ ਤੋਂ ਬਾਅਦ ਅਗਰ ਆਰਮੀ ਚੀਫ ਸਾਹਿਬ ਦੀ ਸਟੇਟਮੈਂਟ ਦੇਖੀਏ, ਜਿਹੜੇ ਫੌਜ ਦੇ ਸਰਬਰਾਹ ਨੇ, ਤਾਂ ਉਹ ਆਉਂਦੇ ਨੇ ਸਾਡਾ ਹਕੂਮਤ ਨਾਲ ਕੋਈ ਲੈਣ ਦੇਣ ਨਹੀਂ, ਅਸੀਂ ਕੋਈ ਅਮਲ ਦਖਲ ਨਹੀਂ ਕਰਦੇ। ਹੁਣ ਫਿਰ ਇਸ ਹਿਸਾਬ ਨਾਲ ਜਾਂ ਤਾਂ ਮਨਸੂਰ ਅਲੀ ਖਾਨ ਦੇ ਹਿਸਾਬ ਨਾਲ ਆਰਮੀ ਚੀਫ ਸਾਹਿਬ ਗਲਤ ਬਿਆਨੀ ਕਰ ਰਹੇ ਨੇ, ਤੇ ਜਾਂ ਲੌਂਡਾ ਲਪਾੜਾ ਕਰ ਰਿਹਾ। ਇਹਨਾਂ ਦੋਨਾਂ ਸੂਰਤਾਂ 'ਚ ਕਿਉਂਕਿ ਪਾਕਿਸਤਾਨੀ ਪਾਸਪੋਰਟ ਦੀ ਗੱਲ ਹੋਣ ਡਈ ਹੈ, ਸ਼ਨਾਖਤੀ ਕਾਰਡ ਦੀ ਗੱਲ ਹੋਣ ਡਈ, ਇਹ ਤਾਂ ਮੈਂ ਨਹੀਂ ਆਖ ਸਕਾਂਗਾ ਕਿ ਪਾੜ ਦਿਓ, ਕਿਉਂਕਿ ਸਾਡੇ ਲਈ ਤਾਂ ਬੜਾ ਮੁਹਤਬਰ ਹੈ ਉਹ ਪਾਸਪੋਰਟ ਵੀ ਅਤੇ ਸ਼ਨਾਖਤੀ ਕਾਰਡ ਵੀ। ਅਤੇ ਮੈਂ ਫਿਰ ਇਹ ਆਖਾਂਗਾ ਵੀ ਤੁਸੀਂ ਕਿੱਧਰ ਨੂੰ ਜਾਣਾ ਫਿਰ, ਜੇ ਝੂਠ ਦੇ ਉੱਤੇ ਹੀ ਛੱਡਣਾ ਹੈ ਕਿਸੇ ਇੱਕ ਬੰਦੇ ਦੇ, ਕਿ ਇੱਕ ਬੰਦੇ ਨੇ ਝੂਠ ਮਾਰ ਦਿੱਤਾ ਹੈ, ਕਿਸੇ ਬੰਦੇ ਨੇ, ਕਿਸੇ ਪੁਲਿਸ ਵਾਲੇ ਨੇ, ਕਿਸੇ ਸਰਕਾਰੀ ਅਫਸਰ ਨੇ ਆਪਣੀ ਗਲਤੀ ਨਹੀਂ ਮੰਨੀ, ਅਤੇ ਉਹ ਸਾਰੇ ਲੋਕ ਛੱਡ ਕੇ ਉਸ ਮੁਲਕ ਨੂੰ ਤੁਰ ਪੈਣ, ਅਤੇ ਉਹਦਾ 30 ਅਰਬ ਰੁਪਈਆ, 30 ਅਰਬ ਡਾਲਰ ਰੁਪਈਆ ਕਹਿ ਦਿੱਤਾ ਮੈਂ, ਪਾਕਿਸਤਾਨ ਆਉਂਦਾ ਹੈ, ਜਿਹੜਾ ਤਕਰੀਬਨ 60-70% ਹੈ ਸਾਡੇ ਸਾਰੇ ਕੰਮ ਦਾ। ਮੈਂ ਦੱਸਿਆ ਨਾ ਤੁਹਾਨੂੰ ਕਿ ਐਕਸਪੋਰਟ ਦੇ ਵੀ 30 ਅਰਬ ਖਾਲਸ ਨਹੀਂ, ਵੈਸੇ 30-30 ਅਰਬ ਦੋਵੇਂ ਬਣਦੇ ਸਨ, ਅਤੇ ਫਿਰ 60 ਅਰਬ ਨਾਲ ਮੁਲਕ ਚੱਲਦਾ ਸੀ। ਅਤੇ ਉਹ ਫਿਰ ਮੁਲਕ ਤੁਹਾਡੇ ਚਾਚੇ ਨੇ ਚਲਾਉਣਾ ਹੈ, ਲੌਂਡਾ ਲਪਾੜਾ ਜੀ। ਇਹ ਤੁਹਾਡੀਆਂ ਸਸਤੀਆਂ ਜੁਗਤਾਂ ਨਾ ਮੱਥੇ ਰੰਗ ਦਿਆਂਗੇ ਅਤੇ ਮਾਮਾ ਮੂਦਾ, ਇਹ ਨਹੀਂ ਹੋਗਾ। ਇਹ ਪਾਕਿਸਤਾਨ ਇਹਦੇ ਨਾਲ ਚੱਲਣਾ ਹੈ, ਤੁਹਾਡੀਆਂ ਇਹਨਾਂ ਖੱਚਾਂ ਦੇ ਨਾਲ। ਅਤੇ ਇੱਕ ਤਾਂ ਮੈਂ ਦੁਬਾਰਾ ਆਖਾਂਗਾ ਐਚੀਸਨ ਵਾਲਿਆਂ ਨੂੰ ਕਿ ਗੌਰ ਕਰੋ, ਥੋੜ੍ਹਾ ਜਿਹਾ ਗੌਰ ਕਰੋ। ਚੰਗਾ ਤਗੜਾ ਸਕੂਲ ਸੀ, ਅਤੇ ਇਹ ਆਪਣੇ ਨਾਂ ਨੂੰ ਕਿਉਂ ਲੀਕ ਲਾਈ ਜੇ? ਇਹੋ ਜਿਹੇ ਬੰਦੇ ਨੂੰ ਉਦੋਂ ਹੀ ਕਿਤੇ ਟੈਸਟ ਕਰ ਲੈਣਾ ਸੀ, ਟੈਸਟਰ ਮਾਰਨਾ ਸੀ, ਉਦੋਂ ਹੀ ਤੁਹਾਨੂੰ ਪਤਾ ਲੱਗ ਜਾਣਾ ਸੀ। ਇਹ ਉਦੋਂ ਹੀ ਹੋਣੀ ਹੈ, ਸਾਰਾ ਹਲਾਰਾ ਤਾਂ ਇਹਨਾਂ ਦੇ ਵਿੱਚ ਉਦੋਂ ਹੀ ਹੋਣਾ ਹੈ, ਮੇਰਾ ਖਿਆਲ ਹੈ। ਜਿਹੜਾ ਹੋਣਾ ਹੈਗਾ ਉਦੋਂ ਵੀ ਹੋਣਾ ਇਹਨਾਂ 'ਚ। ਅੱਛਾ ਜੀ, ਦੂਸਰੇ ਪਾਸੇ ਹੁਣ ਅਸੀਂ ਆਉਂਦੇ ਹਾਂ, ਜਿਹੜੀ ਗੱਲ ਉਹਨਾਂ ਕੀਤੀ ਸਾਡੇ ਨਾਲ, ਉਹ ਉਹਨਾਂ ਨੇ ਗੱਲ ਕੀਤੀ, ਮੈਂ ਫਿਰ ਆਖ ਦਿੰਦਾ ਕਿ ਉਹਨਾਂ ਆਖਿਆ ਜੀ ਕਿ ਇੱਥੇ ਜ਼ਰੂਰ ਤੁਸੀਂ ਵਾਪਸ ਆਓ। ਅਤੇ ਉਹਦੇ 'ਚ ਮੈਂ ਆਉਂਦਾ ਵੀ ਚਲੋ ਬੰਦਿਆਂ ਨੂੰ ਛੱਡ ਦਿਓ, ਲੌਂਡਾ ਲਪਾੜਾ ਜੀ ਤੁਸੀਂ ਬੜੇ ਸਗੇ ਹੋ ਅੱਜ ਕੱਲ੍ਹ, ਟਾਊਟ ਹੋ, ਅਤੇ ਉਹਨਾਂ ਨੂੰ ਆਖੋ ਜ਼ਨਾਨੀਆਂ ਨੂੰ ਛੱਡ ਦਿਓ। ਜਿਹੜੀ ਯਾਸਮੀਨ ਰਾਸ਼ਦ, ਆਇਸ਼ਾ ਭੁੱਟਾ, ਉਹ ਜਿਹੜੀਆਂ ਜ਼ਨਾਨੀਆਂ ਅੰਦਰ ਨੇ ਸਾਰੀਆਂ, ਸਨਮ ਜਾਵੇਦ, ਖਤੀਜਾ ਸ਼ਾਹ ਸੀ ਪਹਿਲਾਂ, ਆਲੀਆ ਹਮਜ਼ਾ ਹਜੇ ਵੀ ਹੈਗੀ ਹੈ, ਇਹ ਸਾਰੀਆਂ ਜ਼ਨਾਨੀਆਂ ਨੂੰ ਹੀ ਛੱਡ ਦਿਓ। ਇਹਨਾਂ ਨੂੰ ਕਿਉਂ ਰੱਖਿਆ ਜੇ? ਕਮ ਅਜ਼ ਕਮ ਚਲੋ ਜ਼ਨਾਨੀਆਂ ਨਾਲ ਹੀ ਮਿਹਰਬਾਨੀ ਕਰ ਦਿਓ। ਬਾਹਰ ਵਾਲੇ ਤੁਹਾਨੂੰ ਬੜੇ ਚਾਹੀਦੇ ਨੇ ਵੀ ਵਾਪਸ ਆਓ, ਜਿਹੜੇ ਅੰਦਰ ਨੇ ਉਹਨਾਂ ਨਾਲ ਹੀ ਕੋਈ ਬੰਦੇ ਦੇ ਪੁੱਤਰਾਂ ਵਾਲਾ ਸਲੂਕ ਕਰ ਲਓ। ਪਹਿਲੀ ਗੱਲ ਤਾਂ ਇਹ। ਅੱਛਾ, ਦੂਸਰੀ ਗੱਲ ਇਹ ਕਿ ਨਾ ਆਖਿਆ ਕਿ ਜੀ ਉਹ ਬ੍ਰੈਡ ਸ਼ਰਮਨ ਜਿਹੜਾ ਹੈ ਨਾ, ਉਹਨੇ ਤਾਂ ਯਹੂਦੀਆਂ ਦੇ ਹੱਕ 'ਚ ਟਵੀਟ ਕੀਤਾ ਹੋਇਆ ਹੈ, ਅਤੇ ਇਹ ਇਮਰਾਨ ਖਾਨ ਹੁਣੀ ਉਹਦੇ ਬੜੇ ਕਰੀਬ ਨੇ, ਵੇਖ ਲਓ। ਇਹ ਜਿਸ ਵੇਲੇ ਤੁਹਾਡੀ ਬਾਜੀ ਮਰੀਮ ਅਤੇ ਮੇਰੀ ਬਾਜੀ ਮਰੀਮ ਵੀ, ਇਹ ਜਿਸ ਵੇਲੇ ਬਰਤਾਨੀਆ ਦੀ ਸਫੀਰ ਨੂੰ ਮਿਲਦੀ ਹੈ, ਅਤੇ ਬੜਾ ਖੁਸ਼ ਹੋ ਕੇ ਖਬਰਾਂ ਦਿੰਦੇ ਹੋ ਕਿ ਬਰਤਾਨੀਆ ਦੀ ਸਫੀਰ ਨੂੰ ਮਿਲੀ, ਉਹਦੇ ਟਵੀਟ ਕਦੀ ਚੈੱਕ ਕੀਤੇ ਨੇ ਪਹਿਲਾਂ? ਜਿਸ ਵੇਲੇ ਅਮਰੀਕਾ ਦੇ ਸਫੀਰ ਨੂੰ ਮਿਲਦੇ, ਉਹਨਾਂ ਦੇ ਟਵੀਟ ਕਦੀ ਚੈੱਕ ਕੀਤੇ ਨੇ? ਫਲਸਤੀਨ ਦੇ ਜਾਂ ਇਜ਼ਰਾਈਲ ਦੇ ਜਾਂ ਫਲਾਣੇ ਕਿਹਦੇ ਹੱਕ 'ਚ ਤੇ ਕੀ ਹੁੰਦੇ ਨੇ? ਅਸੀਂ ਇਹ ਗੱਲ ਵੇਖਣੀ ਹੈ ਵੀ ਕਿਹੜਾ ਸਾਡੇ ਫਾਇਦੇ ਦੀ ਗੱਲ ਕਰਨ ਡਿਆ। ਜਿਹੜਾ ਉਹਨੇ ਕੋਈ ਦੂਜਾ ਕੰਮ ਕੀਤਾ, ਅਸੀਂ ਉਹਨੂੰ ਸਪੋਰਟ ਤਾਂ ਨਹੀਂ ਕਰਦੇ ਉਹਦੇ ਕੰਮ ਨੂੰ। ਅੱਛਾ ਜੀ, ਅਗਲੀ ਹੁਣ ਗੱਲ ਕਰਨੇ, ਕਿਉਂਕਿ ਟਾਈਮ ਲੰਮਾ ਹੋ ਜਾਂਦਾ ਇਸ ਵਾਸਤੇ। ਹੁਣ ਆਨੇ ਮਾਸੀ ਮੁੱਖੋ ਵਾਲੇ ਪਾਸੇ। ਹੁਣ ਜ਼ਰਾ ਪਹਿਲਾਂ, ਵੈਸੇ ਤਾਂ ਇਹਦੇ 'ਤੇ ਪੂਰਾ ਇੱਕ ਵੀਲੌਗ ਬਣਦਾ, ਮੇਰਾ ਤਾਂ ਖਿਆਲ ਹੈ ਪੂਰਾ ਵੀਲੌਗ ਮੈਂ ਇਕੱਲਾ ਹੀ ਕਰਾਂ ਇਹਦੇ ਉੱਤੇ, ਕਿਉਂਕਿ ਥੋੜ੍ਹੀ ਜਿਹੀ ਨਾਇਨਸਾਫੀ ਹੋ ਜਾਣੀ। ਮੈਂ ਅਗਲਾ ਵੀਲੌਗ ਜਿਹੜਾ ਨਾ ਉਹ ਮਾਸੀ ਮੁੱਖੋ ਦੇ ਉੱਤੇ ਇਕੱਲੀ 'ਤੇ ਕਰਾਂਗਾ, ਕਿਉਂਕਿ ਉਹਦੀ ਜਿਹੜੀ ਸਟੇਟਮੈਂਟ ਹੈ ਨਾ ਮਾਸੀ ਮੁੱਖੋ ਦੀ, ਉਹ ਯਕੀਨ ਕਰੋ ਇਹਦੋਂ ਵੀ ਉਤਲੀ ਹੈ। ਅਤੇ ਉਹ ਮੈਂ ਹੁਣ ਇਸ ਵੇਲੇ ਕਰ ਤੇ ਦਿਆਂ ਤੁਹਾਡੇ ਨਾਲ, ਕਿਉਂਕਿ 12 ਮਿੰਟ ਪਹਿਲਾਂ ਹੀ ਹੋ ਗਏ ਨੇ, ਅਤੇ ਜੇ ਉਹਨੂੰ ਵੀ ਵਿੱਚ ਕਰਾਂ ਅਤੇ ਇਹ 12-13 ਮਿੰਟ ਪਹਿਲਾਂ ਹੀ ਹੋ ਗਏ ਨੇ, ਅਤੇ ਇਹ ਕੰਮ ਜਿਹੜਾ ਨਾ ਲੰਮਾ ਵੱਧ ਜਾਣਾ, ਅਤੇ ਫਿਰ ਤੁਸੀਂ ਸਾਰੇ ਗਿਲਾ ਕਰਦੇ ਹੋ ਕਿ ਜੀ ਉਹ ਤੁਸੀਂ ਜਿਹੜਾ ਨਾ ਉਹ ਕੰਮ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਅਤੇ ਮੈਂ ਇੱਕ ਅੱਧਾ ਤੁਹਾਡੇ ਸਾਹਮਣੇ ਜਿਹੜਾ ਨਾ ਉਹ ਕਮੈਂਟ ਰੱਖ ਦਿੰਦਾ, ਉਹ ਅੱਜ ਅਸੀਂ ਸ਼ਾਮਿਲ ਕਰ ਲੈਂਦੇ। ਉਹਨਾਂ ਆਖਿਆ ਜੀ ਡਾਕਟਰ ਸਾਹਿਬ ਤੁਸੀਂ ਕੱਲ੍ਹ ਦੇ ਪੰਜਾਬੀ ਵੀਲੌਗ ਦੇ ਵਿੱਚ ਤੁਸੀਂ ਹੈਲਥ ਕਾਰਡ ਦੀ ਗੱਲ ਨਹੀਂ ਕੀਤੀ ਇਮਰਾਨ ਖਾਨ ਦੇ ਜਿਸ ਵੇਲੇ ਕਾਰਨਾਮੇ ਦੱਸੇ। ਬਿਲਕੁਲ ਸੱਚ ਆਖਦੇ ਹੋ, ਮੇਰੀ ਗਲਤੀ ਹੈ, ਮਾਜ਼ਰਤ ਹੋ, ਕਿਉਂਕਿ ਇੰਨੇ ਸਾਰੇ ਪ੍ਰੋਜੈਕਟ ਮੇਰਾ ਖਿਆਲ ਹੈ ਤੇ ਕੋਈ 40 ਪ੍ਰੋਜੈਕਟ ਮੈਂ ਗਣਾਏ ਸਨ, ਅਤੇ ਹੈਲਥ ਕਾਰਡ ਪਹਿਲਾਂ ਕਰਨਾ ਚਾਹੀਦਾ ਸੀ ਸਭ ਤੋਂ। ਦੂਸਰਾ ਉਹਨਾਂ ਆਖਿਆ ਪਨਾਹਗਾਹ ਅਤੇ ਲੰਗਰਖਾਨੇ ਵੀ ਤੁਸੀਂ ਭੁੱਲ ਗਏ। ਇਹਨਾਂ ਨੇ ਬਿਲਕੁਲ ਜੀ ਬੜਾ ਜ਼ਬਰਦਸਤ ਗੱਲ ਜਿਹੜੀ ਚੁੱਕੀ ਹੈ, ਅਤੇ ਇਹ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਦੂਜਾ ਇਹਨਾਂ ਨੇ ਜਿਹੜਾ ਕੀਤਾ ਹੈ ਕਮੈਂਟ, ਉਹ ਮੁਹੰਮਦ ਆਜ਼ਮ ਸਾਹਿਬ ਨੇ ਕੀਤਾ। ਉਹਨਾਂ ਨੇ ਕਿਹਾ ਐਕਸਲੈਂਟਲੀ ਰਿਪਲਾਈਡ ਟੂ ਕਲਾਸਰਾ ਵਿਦ ਸੋਲਿਡ ਰੈਫਰੈਂਸ ਦੀਜ਼ 2 ਫੈਮਲੀਜ਼ ਨੀਦਰ ਐਜੂਕੇਟਡ ਨੌਰ ਵਿਜ਼ਨਰੀ, ਦੇ ਕੈਨ ਨੈਵਰ ਅੰਡਰਸਟੈਂਡ ਐਂਡ ਰਿਜ਼ੋਲਵ ਇਕਨੋਮਿਕ ਇਸ਼ੂਜ਼, ਇਨ ਫੈਕਟ ਦੇ ਕੈਨ ਮਲਟੀਪਲਾਈ। ਮੁਹੰਮਦ ਆਜ਼ਮ ਸਾਹਿਬ ਕਹਿੰਦੇ ਨੇ ਕਿ ਕਿਤੇ ਤੁਸੀਂ ਰਊਫ ਕਲਾਸਰਾ ਸਾਹਿਬ ਦੀ ਗੱਲ ਦਾ ਬੜਾ ਚੰਗਾ ਜਵਾਬ ਦਿੱਤਾ, ਅਤੇ ਦੂਸਰਾ ਜਿਹੜੇ 2 ਟੱਬਰ ਨੇ ਜ਼ਰਦਾਰੀ ਅਤੇ ਸ਼ਰੀਫ, ਇਹ ਨਾ ਤਾਂ ਪੜ੍ਹੇ ਲਿਖੇ ਨੇ, ਨਾ ਇਹਨਾਂ ਦੇ ਵਿੱਚ ਕੋਈ ਇਹੋ ਜਿਹੀ ਅੱਲਾ ਨੇ ਅਕਲ ਦਿੱਤੀ ਹੈ, ਅਤੇ ਇਹਨਾਂ ਨੇ ਮਸਲੇ ਖੜੇ ਕਰਨੇ ਨੇ, ਗਰੀਬਾਂ ਦੇ ਮਸਲੇ ਜਿਹੜੇ ਨੇ ਉਹ ਹੱਲ ਨਹੀਂ ਕਰਨੇ। ਅੱਛਾ ਜੀ, ਅਗਲਾ वो है शाजला बुखारी जी। सर जी रऊफ़ क्लासरा साहब बड़े आदमी हैं, इनको छोटे काम और लोग नज़र नहीं आते, हमसे पूछो जिनको इमरान खान ने फ़ायदा दिया है। उन्हें कहा जी ये माड़े बंदियां नूं जिहड़ा उन्हें फ़ायदा दिता है, माड़े बंदे लई हैल्थ कार्ड ते माड़े बंदे वास्ते सारे जिहड़े काम वो करके गया जिन्ने भी साडे रऊफ़ क्लासरा साहब बड़े बंदे ने, उन्होंने नज़र ही नहीं आउंदे निक्के निक्के काम, ते असीं शुक्रगुजार हैं इमरान खान दे। अगली गल जिहड़ी है जी वो डैवल, ये कोई उन्हें अपनी मर्जी का ही नाम रखिया है,
और उन्होंने कहा जी पाकिस्तान की तरक्की का एक ही रास्ता है कि अडियाला का गेट खोलो, खुदा का वास्ता जे अडियाला का गेट खोलो तो वो जो कैदी नंबर 804 है उन्होंने बाहर कड्डो, ये इक्को तरीका है, होर कोई तरीका नहीं है। ऐ सुथरी गल की इन्होंने, जे सुनने वाले सुन तो पाकिस्तानियों की तो सारी आवाज़ यही है, तो जेडे मामे मूदे होनी ने उन्होंने तो सारी गल है अड्डियाँ मार रहे हैं, जिधर भी अड्डियाँ वज रही ने उधर अड्डियाँ मार रहे हैं इस वेले, तो अपना काम उन्हें चलाया है। लो जी हुण इहदे नाल ही मैनूं इजाजत दिओ ते रब राखा अगले वीलाग च तुहाडे नाल वादा रहा भी मासी मुखों ते गल करांगे पूरी तफसील नाल। अज ही करदा मैं, प्लान है सी लेकिन काम लम्मा हो गया। रब राखा।